ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹਮੇਸ਼ਾ ਇਸ ਤਰ੍ਹਾਂ ਅੱਜ ਵੀ ਆਪਾਂ ਆਪਣੇ ਦਰਸ਼ਕਾਂ ਦੀਆਂ ਈਮੇਲ ਤੇ ਮੈਸੇਜ ਲਵਾਂਗੇ। ਪਹਿਲਾਂ ਅੱਜ ਆਪਾਂ ਫੇਸਬੁੱਕ ਮੈਸੇਜ ਲਵਾਂਗੇ ਜੀ। ਡਾਕਟਰ ਸਾਹਿਬ ਵੀਰ ਅਮਰਜੀਤ ਸਿੰਘ ਅੱਜ ਉਹਨਾਂ ਨੇ ਸਰ ਵਿੰਸਟਨ ਚਰਚਲ ਦੀ ਕੋਟ ਦਿੱਤੀ ਹੈ ਜੀ। ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੈਵਰ ਗਿਵ ਅਪ ਔਨ ਸਮਥਿੰਗ that you can't go a day without thinking about। ਬਿਲਕੁਲ ਠੀਕ ਹੈ ਜੀ। ਅਸੀਂ ਉਹਨਾਂ ਦੀ ਚਰਚਲ ਸਾਹਿਬ ਦੀ ਸਲਾਹ ਤੇ ਅਮਲ ਕਰਾਂਗੇ। ਵੀਰ ਕਸ਼ਮੀਰ ਵਿਰਕ ਲਿਖਦੇ ਨੇ ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ 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 5 ਵਾਰ ਉਹਨਾਂ ਨੇ ਸਾਨੂੰ ਹਰ ਰੋਜ਼ ਯਾਦ ਕਰਵਾਉਂਦੇ ਨੇ। ਬਹੁਤ ਸ਼ੁਕਰੀਆ ਵਿਰਕ ਸਾਹਿਬ ਜੀ। ਜੀਤਾ ਸੁੰਦਰ TV 84 ਗੁੱਡ ਜੌਬ। ਖਾਲਿਸਤਾਨ ਜ਼ਿੰਦਾਬਾਦ। ਵੀਰ ਮੇਘਰਾਜ ਸਿੰਘ ਇਹ ਸੈਮੀਨਾਰ ਤੇ ਵੀ ਆਏ ਔਰ ਪੂਰੇ ਚੜ੍ਹਦੀ ਕਲਾ ਚ ਹੁੰਦੇ ਨੇ। ਇਹਨਾਂ ਨੇ ਫਤਿਹ ਅਰਜ਼ ਕੀਤੀ ਹੈ ਔਰ ਵੈਸੇ ਇਹਨਾਂ ਦੀ ਇੱਕ ਨਜ਼ਮ ਵੀ ਹਿੰਦੀ ਚ ਹੈ ਪਰ ਇਹ ਹੈ ਕਿ ਵੀ ਉਹ ਥੋੜੀ ਜਿਹੀ ਤਿੱਖੀ ਹੈ, ਜ਼ਿਆਦਾ ਇਸ ਲਈ ਅਸੀਂ ਸ਼ੇਅਰ ਨਹੀਂ ਕਰ ਸਕਦੇ ਜੀ। ਅਮਰਜੀਤ ਬਾਜਵਾ ਵਾਹਿਗੁਰੂ ਜੀ। ਨੌਮਨ ਖਾਨ ਖਾਲਿਸਤਾਨ ਜ਼ਿੰਦਾਬਾਦ। ਬੇਅੰਤ ਸਿੰਘ ਖਾਲਿਸਤਾਨੀ। ਸਰਦਾਰ ਖਾਨ। ਜਸਵਿੰਦਰ ਸਿੰਘ। ਹਰਜੀਤ ਸਿੰਘ। ਬਲਹਾਰ ਸਿੰਘ ਕੰਗ। ਭੁਪਿੰਦਰ ਸਿੰਘ ਇਹਨਾਂ ਸਾਰਿਆਂ ਨੇ ਫਤਿਹ ਵੀ ਅਰਜ਼ ਕੀਤੀ ਹੈ ਔਰ ਖਾਲਿਸਤਾਨ ਜ਼ਿੰਦਾਬਾਦ ਵੀ ਕਿਹਾ। ਔਰ ਇਸ ਤੋਂ ਇਲਾਵਾ ਅਸੀਂ ਵਾਹਿਗੁਰੂ ਜੀ ਦੇ ਥੱਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ, your channel is most best Sikh Punjabi channel. My question, if we allowed Ambedkar followers to become Sikh, if we would have allowed Ambedkar followers to become Sikhs, the Sikh population in India would have been 500 plus million today. Do you think Master Tara Singh made mistakes ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਇਸ ਵਿਸ਼ੇ ਦੇ ਉੱਤੇ ਸਰ ਕਪੂਰ ਸਿੰਘ ਹੋਰਾਂ ਨੇ ਸਾਚੀ ਸਾਖੀ ਚ ਵੀ ਲਿਖਿਆ ਹੈ ਜੀ। ਕੁਝ ਹੋਰ ਜਾਣਕਾਰੀ ਚੰਡੀਗੜ੍ਹ ਦੇ ਇੱਕ ਹੋਰ ਸਕਾਲਰ ਨੇ ਉਹਨਾਂ ਨੇ ਵੀ ਦਿੱਤੀ ਹੈ। ਕਾਫੀ ਕੁਝ ਐਸਾ ਹੈ ਜਿਹੜਾ ਵਨ ਸਾਈਡਡ ਅਸੀਂ ਨਹੀਂ ਦੇਖ ਸਕਦੇ ਐਂਗਲ ਤੋਂ। ਮੇਰਾ ਹਮੇਸ਼ਾ ਇਹ ਠੀਕ ਹੈ ਵੀ ਅਕਾਲੀਆਂ ਦੀ ਆਪਣੀ ਪੋਲੀਟੀਕਲ ਜਿਹੜੀ ਹੈ ਉਹ ਜਿਹਨੂੰ ਮਾਇਓਪੀਆ ਕਹਿੰਦੇ ਨੇ, ਘੱਟ ਅਕਲ ਹੋਏਗੀ, ਇਨਸਿਕਿਉਰਿਟੀ ਹੋਏਗੀ, ਪਰ ਮੈਂ ਸਮਝਦਾ ਵੀ ਇਹ ਪੋਲੀਟੀਕਲ ਬਾਰਗੇਨਿੰਗ ਸੀ। ਡਾਕਟਰ ਅੰਬੇਦਕਰ ਵੀ ਉਹੀ ਬਾਰਗੇਨਿੰਗ ਕਰ ਰਹੇ ਸਨ। ਅਦਰਵਾਈਜ਼ ਸਿੱਖ ਬਣਨ ਲਈ ਉਹਨਾਂ ਨੂੰ ਕੋਈ ਮਾਸਟਰ ਤਾਰਾ ਸਿੰਘ ਦੀ ਪਰਮਿਸ਼ਨ ਦੀ ਜਾਂ ਅਕਾਲੀਆਂ ਦੀ ਪਰਮਿਸ਼ਨ ਦੀ ਲੋੜ ਨਹੀਂ ਸੀ ਜੀ। ਜੇ ਉਹਨਾਂ ਨੇ ਫੈਸਲਾ ਕਰ ਲਿਆ ਸੀ ਕਿ ਭਾਈ ਹੁਣ ਜੇ ਬੁੱਧ ਧਰਮ ਉਹਨਾਂ ਨੇ ਅਡਾਪਟ ਕੀਤਾ ਆਪਣੇ ਅਖੀਰਲੇ ਸਮੇਂ ਤੋਂ ਪਹਿਲਾਂ ਆਪਣੇ ਹੋਰ ਹਜ਼ਾਰਾਂ ਸ਼ਰਧਾਲੂਆਂ ਦੇ ਨਾਲ, ਤੇ ਉਹ ਉਹਨਾਂ ਨੇ ਕਿਸੇ ਤੋਂ ਪਰਮਿਸ਼ਨ ਥੋੜੀ ਲਈ। ਜੇ ਉਹ ਫੈਸਲਾ ਕਰਦੇ ਕਿ ਭਾਈ ਕਰਨਾ ਤੇ ਅਕਾਲੀਆਂ ਦੀ ਕੀ ਜ਼ਰੂਰਤ ਸੀ ਇਹ ਰਸਤੇ 'ਚ ਖਲੋਣ ਦੇ। ਸੋ ਮੈਂ ਸਮਝਦਾ ਹਾਂ ਵੀ ਉਸ ਪੀਰੀਅਡ 'ਚ ਡਾਕਟਰ ਅੰਬੇਦਕਰ ਵੀ ਅਜੇ ਯੰਗ ਸੀ, ਨਵੇਂ ਜਿਹੜੇ ਨੇ ਪਬਲਿਕ ਲਾਈਫ ਨਾਲ ਡੀਲ ਕਰ ਰਹੇ ਸੀ, ਉਹ ਵੀ ਵੇ ਕਰ ਰਹੇ ਸੀ ਆਪਸ਼ਨਸ। ਔਰ ਜਿਉਂ ਹੀ ਇਹ ਡਾਕਟਰ ਅੰਬੇਦਕਰ ਦੀ ਇਹ ਖਾਹਿਸ਼ ਕਿ ਉਹ ਸਿੱਖੀ ਵੱਲ ਦਿਲਚਸਪੀ ਰੱਖਦੇ ਨੇ ਸਾਹਮਣੇ ਆਈ, ਗਾਂਧੀ ਨੇ ਫਾਸਟ ਐਂਡ ਟੂ ਡੈਥ ਰੱਖ ਦਿੱਤਾ ਔਰ ਅਕਾਲੀ ਵੀ ਵੈਲਕਮਿੰਗ ਨਹੀਂ ਸੀ। ਉਸ ਸਾਰੇ ਦੌਰ 'ਚ ਜਿਹੜਾ ਫਿਰ ਉਹਦੇ 'ਚੋਂ ਪੂਨਾ ਪੈਕਟ ਨਿਕਲਿਆ 30s ਦੇ ਵਿੱਚ ਗਾਂਧੀ ਔਰ ਡਾਕਟਰ ਅੰਬੇਦਕਰ ਦੇ ਵਿਚਾਲੇ। ਲੇਕਿਨ ਐਂਡ ਤੱਕ ਪਹੁੰਚਦਿਆਂ ਉਹਨਾਂ ਨੇ ਫੈਸਲਾ ਕਰ ਲਿਆ ਵੀ ਮੈਂ ਹਿੰਦੂ ਨਹੀਂ ਮਰਨਾ, ਉਹਨਾਂ ਨੇ ਬੁੱਧ ਧਰਮ ਨੂੰ ਜੁਆਇਨ ਕੀਤਾ। ਸੋ ਮੈਂ ਸਮਝਦਾ ਵੀ ਅਦਰਵਾਈਜ਼ ਜਿਹੜੀ ਰਿਲੇਸ਼ਨਸ਼ਿਪ ਹੈ, ਜਦੋਂ ਅਸੀਂ ਦਲੇ ਹੋਏ ਦੀ ਗੱਲ ਕਰਦੇ ਹਾਂ, ਦਲਿਤ ਦਾ ਮਤਲਬ ਹੀ ਡਾਊਨ ਟ੍ਰੋਡਨ ਹੈ, ਤੇ ਸਿੱਖੀ ਐਮਪਾਵਰਮੈਂਟ ਦਾ ਨਾਂ ਹੈ ਜਿਨ ਕੀ ਜ਼ਾਤ ਵਰਣ ਕੁਲ ਮਾਹੇ सरदारी ना भई कदाहें तिन ही को सरदार बनाऊं तब गोबिंद सिंह नाम कहूं। और मैं अक्सर ये स्टेटमेंट देने कि 6 ऑफ द दलित्स, बाई द दलित्स, फॉर द दलित्स। सो उस पीरीयड ते साडा कंट्रोल नहीं है। हो सकता कुछ पक्ष साडियां नज़रां सामने नहीं आए, पर अज सानू कौन रोकदा कि भी असी आउटरीच भी करिए और साडा दलित भाईचारा भी जिहड़ा इस गल नूं समझे कि वोट बैंक की पॉलिटिक्स नाल इहनूं जोड़ के ना देखिया जाए। ਜੇ ਕੋਈ ਥਾਂ ਹੈ ਸਿੱਖੀ ਐਮਪਾਵਰਮੈਂਟ ਦਾ ਨਾਂ ਹੈ ਔਰ ਸਿੱਖੀ ਚੋਂ ਹੀ ਅਲਟੀਮੇਟਲੀ ਜਦੋਂ ਕਿਰਪਾਨ ਗਾਤਰੇ ਹੋਏਗੀ ਬ੍ਰਾਹਮਣਵਾਦ ਦੇ ਨਾਲ ਜਿਹੜੀ ਹੈ ਉਹ ਟੱਕਰ ਵੀ ਜਿਹੜੀ ਹੈ ਉਹ ਲਈ ਜਾ ਸਕਦੀ ਹੈ। ਔਰ ਸ਼ਿੰਦਾ ਜੋਸਨ ਲਿਖਦੇ ਨੇ ਵਾਹਿਗੁਰੂ ਜੀ। ਵੀਰ ਜਸਪੀਤ ਸਿੰਘ ਉਹ ਲਿਖਦੇ ਨੇ ਯਸ ਮਾਸਟਰ ਤਾਰਾ ਸਿੰਘ ਡਨ ਏ ਬਲੰਡਰ ਮਿਸਟੇਕ ਸਟਿਲ ਸੋ ਕਾਲਡ ਲੀਡਰਸ ਆਰ ਯੂਜ਼ਿੰਗ them ਫॉर ਵੋਟ ਬੈਂਕ। ਸੋ ਮੈਂ ਉਹਨਾਂ ਦੇ ਵਿਚਾਰਾਂ ਨੂੰ ਐ ਸੱਚ ਹੀ ਦੇ ਰਿਹਾ ਜੀ। ਕੁਲਦੀਪ ਸਿੰਘ ਖੰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 8014 ਗੁੱਡ ਜੌਬ। ਸੁਰਿੰਦਰ ਸਿੰਘ ਚੰਗਰਾ ਡਾਕਟਰ ਸਾਹਿਬ ਪਲੀਜ਼ ਡੋਂਟ ਕਾਲ ਹਿਮ
ਮਹਾਤਮਾ। ਮੈਂ ਕਿਉਂਕਿ CIA ਦੀ ਰਿਪੋਰਟ ਪੜ੍ਹ ਰਿਹਾ ਸੀ ਜਿਹੜੀ ਉਹਦੇ ਚ ਉਹਨਾਂ ਨੇ ਜਦੋਂ ਤੁਸੀਂ ਕਿਸੇ ਨੂੰ ਕੋਟ ਕਰਦੇ ਹੋ ਉਦੋਂ ਫਿਰ ਤੁਸੀਂ ਉਹੀ ਕਹਿੰਦੇ ਹੋ ਜੋ ਲਿਖਿਆ ਹੁੰਦਾ। ਸੋ ਮੈਂ ਉਹਨੂੰ ਮਹਾਤਮਾ ਨਹੀਂ ਕਹਿੰਦਾ, ਮੈਂ ਤਾਂ ਉਸ ਨੂੰ ਜਿਹੜਾ ਉਹ ਜਿਵੇਂ ਕਾਇਦੇ ਆਜ਼ਮ ਨੇ ਕਿਹਾ ਵੈਨ ਐਵਰ ਗਾਂਧੀ ਹੈਜ਼ ਕਮ ਟੂ ਮੀਟ ਮੀ ਹੀ ਹੈਜ਼ ਕਮ ਟੂ ਚੀਟ ਮੀ। ਸੋ ਜੀ ਡਾਕਟਰ ਸਾਹਿਬ ਹੁਣ ਅਸੀਂ ਜਾਵਾਂਗੇ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ ਤੱਕ ਪਹੁੰਚ ਗਈ ਗੱਲ? ਜੀ ਡਾਕਟਰ ਸਾਹਿਬ ਪਹੁੰਚ ਗਈ। ਤੁਹਾਨੂੰ ਕੋਈ ਮੌਕਾ ਨਹੀਂ ਮਿਲਿਆ ਅੱਜ ਵੀ? ਇਟਸ ਓਕੇ, ਨੋ ਪ੍ਰੋਬਲਮ। ਅੱਛਾ ਚਲੋ ਕੱਲ ਦੇਖਾਂਗੇ ਜੀ। ਜਿਵੇਂ ਇੱਕ ਦਿਨ ਅਸੀਂ ਭਗਤ ਰਵਿਦਾਸ ਜੀ ਦੇ ਗੁਰਬਾਣੀ ਦੇ ਵਿੱਚ ਜਿਹੜੇ 40 ਸ਼ਬਦ ਨੇ ਉਹਨਾਂ ਦੀ ਵਿਚਾਰ ਕਰਦੇ ਜੀ। ਅੱਜ ਧਨਾਸਰੀ ਰਾਗ ਦਾ ਸ਼ਬਦ ਅਸੀਂ ਚੁਣਿਆ ਵਿਚਾਰ ਲਈ। ਚਿੱਤ ਸਿਮਰਨ ਕਰੋ ਨੈਣ ਅਵਲੋਕਨੋ, ਸ਼ਰਵਨ ਬਾਣੀ ਸੁਜਸ ਪੂਰ ਰਾਖੋ, ਮਨ ਸੋ ਮਧੁਕਰ ਕਰੋ, ਚਰਨ ਹਿਰਦੇ ਧਰੋ, ਰਸਨ ਅੰਮ੍ਰਿਤ ਰਸ ਨਾਮ ਭਾਖੋ, ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮੈਂ ਤੋ ਮਹਿੰਗੇ ਮੋਲ ਲਈ ਜੀ ਸਟੈ ਰਹਾਓ। ਜੀ। ਹੁਣ ਇਹ ਜਿਵੇਂ ਇੱਕ ਵਿਰਾਗ ਤੇ ਪਿਆਰ ਦੀ ਕਾਂਗ ਹੈ ਔਰ ਮੁੱਖ ਉਸ ਦਾ ਆਧਾਰ ਕਿ ਮੇਰੀ ਪ੍ਰੀਤ ਮੇਰੇ ਗੋਬਿੰਦ ਦੇ ਨਾਲ, ਮੇਰੇ ਪਿਆਰੇ ਦੇ ਨਾਲ ਕਿਤੇ ਘਟ ਨਾ ਜਾਏ। ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮਤਾ ਘਟ ਨਾ ਜਾਏ, ਮੈਂ ਤੋਂ ਮਹਿੰਗੇ ਮੋਲ ਲਈ ਜੀ ਸਟੇ। ਮੈਂ ਤਾਂ ਜਿੰਦ ਦੇ ਵੱਟੇ ਇਹ ਪ੍ਰੀਤ ਲਈ ਹੈ ਜੀ ਕਿ ਮੈਂ ਜਿੰਦ ਦੇ ਕੇ, ਆਪਣੀ ਜਾਨ ਦੇ ਕੇ, ਆਪਣਾ ਆਪਾ ਅਰਪਣ ਕਰਕੇ ਇਹ ਪ੍ਰੀਤ ਲਈ ਹੈ। ਔਰ ਇਹ ਪ੍ਰੀਤ ਕਿਤੇ ਮੇਰੀ ਗੋਬਿੰਦ ਦੇ ਨਾਲ, ਮੇਰੇ ਪਿਆਰੇ ਦੇ ਨਾਲ ਘਟ ਨਾ ਜਾਏ। ਔਰ ਪ੍ਰੀਤ ਦਾ ਬਣੇ ਰਹਿਣਾ ਕੀ ਹੈ? ਚਿੱਤ ਸਿਮਰਨ ਕਰੋ, ਕਿ ਮੇਰੇ ਚਿੱਤ ਦੇ ਅੰਦਰ, ਮੇਰੇ ਹਿਰਦੇ 'ਚ ਹਮੇਸ਼ਾ ਉਸ ਦੀ ਯਾਦ ਹੋਏ। ਨੈਣ ਅਵਲੋਕਨੋ, ਮੇਰੀਆਂ ਅੱਖਾਂ, ਮੇਰੇ ਨੈਣ ਉਸ ਤੋਂ ਬਿਨਾਂ ਕਿਸੇ ਹੋਰ ਨੂੰ ਨਾ ਦੇਖਣ। ਕਿ ਜਿਵੇਂ ਅਸੀਂ ਬਾਣੀ 'ਚ ਪੜ੍ਹਦੇ ਹਾਂ ਕਿ ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਜੀ। ਕਿ ਵੀ ਇਹ ਭਾਵੇਂ ਦੇਖਣ ਨੂੰ ਜਾਂ ਵਿਸ਼ ਰੂਪ ਸੰਸਾਰ ਹੈ ਜਿਹੜੇ ਮਾਇਆ 'ਚ ਵਿਹੜੇ ਨੇ, ਪਰ ਉਸ ਵਾਹਿਗੁਰੂ ਦਾ ਬਣਾਇਆ ਹੋਇਆ। ਤੇ ਮੇਰੀਆਂ ਉਹ ਅੱਖੋਂ, ਮੇਰੇ ਨੈਣੋਂ ਉਸ ਵਾਹਿਗੁਰੂ ਤੋਂ ਬਿਨਾਂ ਕਿਸੇ 'ਚ ਕੁਛ ਹੋਰ ਨਾ ਦੇਖੋ। ਤੇ ਭਗਤ ਰਵਿਦਾਸ ਜੀ ਕਹਿੰਦੇ ਨੇ ਨੈਣ ਅਵਲੋਕਨੋ, ਸ਼ਰਵਨ ਬਾਣੀ, ਮੇਰੇ ਕੰਨ ਉਹੀ ਕੁਝ ਸੁਣਨ, ਸੁਜਸ ਪੂਰ ਰਾਖੋ, ਔਰ ਉਹਦੇ ਨਾਮ ਦੇ ਜਸ ਨਾਲ ਹੀ, ਸੁਜਸ ਚੰਗੇ ਜਸ ਦੇ ਗਾਇਨ ਦੇ ਨਾਲ ਹੀ ਮੇਰੇ ਕੰਨ ਭਰੇ ਰਹਿਣ। ਮੇਰੀਆਂ ਅੱਖਾਂ 'ਚ ਵੀ ਉਹਦਾ ਦੀਦਾਰ ਹੋਏ, ਮੇਰੇ ਚਿੱਤ 'ਚ ਵੀ ਉਹਦੀ ਯਾਦ ਹੋਏ, ਮੇਰੇ ਕੰਨਾਂ 'ਚ ਵੀ ਉਸ ਦੇ ਜਸ ਦੇ ਸ਼ਬਦ ਪੈਣ। ਮਨ ਸੋ ਮਧੁਕਰ ਕਰੋ, ਮਧੁਕਰ ਕਹਿੰਦੇ ਨੇ ਭੌਰੇ ਨੂੰ, ਕਿ ਜਿਵੇਂ ਭੌਰਾ ਫੁੱਲ ਦੇ ਉੱਤੇ ਫੁੱਲ ਦਾ ਰਸ ਚੂਸਦਾ, ਇਵੇਂ ਮੇਰਾ ਮਨ ਉਸ ਪਿਆਰੇ ਦੇ ਨਾਲ ਭੌਰੇ ਵਾਂਗ ਜੁੜਿਆ ਹੋਏ। ਚਰਨ ਹਿਰਦੇ ਧਰੋ, ਕਿ ਮੇਰੇ ਦਿਲ ਦੇ ਵਿੱਚ ਉਸ ਪਿਆਰੇ ਦੇ ਚਰਨ ਹੋਣ, ਨਾਮ ਰੂਪੀ ਚਰਨ, ਔਰ ਭੌਰੇ ਵਾਂਗ ਮੇਰੀ ਉਸ ਦੇ ਨਾਲ ਪ੍ਰੀਤ ਹੋਏ। ਰਸਨ ਅੰਮ੍ਰਿਤ ਰਾਮ ਨਾਮ ਭਾਖੋਂ, ਕਿ ਮੇਰੀ ਰਸਨਾ ਦੇ ਉੱਤੇ, ਜ਼ਬਾਨ ਦੇ ਉੱਤੇ ਹਮੇਸ਼ਾ ਹੀ ਉਸ ਹਰ ਇੱਕ ਦੇ ਵਿੱਚ ਰਵੇ ਹੋਏ ਰਾਮ ਦਾ, ਵਾਹਿਗੁਰੂ ਦਾ ਨਾਮ ਮੇਰੀ ਰਸਨਾ ਤੇ ਹੋਏ। ਜੀ। ਫੇਰ ਹੈ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਕਟੈ, ਮੈਂ ਤੋਂ ਮਹਿੰਗੇ ਮੋਲ ਲਈ ਜੀ ਸਟੈ। ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ, ਭਾਵ ਬਿਨਾ ਭਗਤ ਨਹੀਂ ਹੋਏ ਤੇਰੀ। ਕਹਿ ਰਵਿਦਾਸ ਇੱਕ ਬੇਨਤੀ ਹਰ ਸਿਉ, ਪੈਜ ਰਾਖੋ ਰਾਜਾ ਰਾਮ ਮੇਰੀ। ਜੀ। ਹੁਣ ਇਹ ਵਾਹਿਗੁਰੂ ਦੇ ਨਾਲ ਪ੍ਰੀਤ ਦੀ ਗੱਲ ਨਾਲ ਇਹ ਯਾਦ ਵੀ ਕਰਾਇਆ। ਭਾਉ ਕਹਿੰਦੇ ਨੇ ਪਿਆਰ ਨੂੰ, ਪੱਬੇ ਨੂੰ ਕੰਨਾ ਹੋਏ ਤਾਂ ਭਾਉ ਹੈ, ਪਿਆਰ ਹੈ। ਤੇ ਜੇ ਪੱਬਾ ਊੜੇ ਨੂੰ ਅੰਕੜ ਹੈ, ਭਾਉ ਹੈ, ਤੇ ਇਹ ਡਰ ਹੈ। ਜਦੋਂ ਅਸੀਂ ਭੈ ਭਾਵਨੀ ਕਹਿੰਦੇ ਕਿ ਉਸ ਪਿਆਰੇ ਦੇ ਪਿਆਰ ਦੇ ਨਾਲ ਅੰਦਰ ਪੈਦਾ ਹੋਇਆ ਡਰ। ਅਦਰਵਾਈਜ਼ ਭੈ ਖੌਫ ਵੀ ਹੁੰਦਾ, ਤੁਸੀਂ ਕਿਸੇ ਤੋਂ ਖੌਫਜ਼ਦਾ ਹੁੰਦੇ ਹੋ, ਚੰਡਾਲ ਤੋਂ ਤੁਸੀਂ ਡਰਦੇ ਹੋ, ਜ਼ਾਲਮ ਤੋਂ ਡਰਦੇ ਹੋ, ਬੱਚੇ ਮਾਪਿਓ ਤੋਂ ਡਰਦੇ ਸੀ, ਪਿਓ ਤੋਂ ਖਾਸ ਤੌਰ ਤੇ ਸਮਝਦੇ ਚੰਡਾਲ ਹੈ, ਜਿਹੜੇ ਕੁੱਟਣ ਵਾਲੇ ਹੁੰਦੇ ਸੀ। ਸੋ ਕੋਈ ਰੱਬ ਜਿਹੜਾ ਉਹ ਡਰਾਉਣ ਵਾਲਾ ਤੇ ਨਹੀਂ ਹੈ, ਭੈ ਉਸ ਕਿਸਮ ਦਾ ਨਹੀਂ ਹੈ। ਇਹਨੂੰ ਭੈ ਭਾਵਨੀ ਕਹਿੰਦੇ ਨੇ, ਕਿ ਤੁਸੀਂ ਉਹਦੇ ਪਿਆਰ 'ਚ ਇੰਨਾ ਕੁ ਆ ਜਾਂਦੇ ਹੋ ਕਿ ਉਹ ਪਿਆਰ ਦੀ ਭਾਵਨਾ ਹੀ ਤੁਹਾਡੇ ਅੰਦਰ, ਤੁਸੀਂ ਉਸ ਦੇ ਭੈ 'ਚ ਹੁੰਦੇ ਹੋ। ਉਹਦੇ ਭੈ 'ਚ ਹੋਣਾ, ਹੁਕਮ 'ਚ ਰਹਿਣਾ, ਅਸੂਲ 'ਚ ਰਹਿਣਾ, ਮਰਿਆਦਾ 'ਚ ਰਹਿਣਾ,
ਡਿਸਪਲਿਨ 'ਚ ਰਹਿਣਾ। ਸਾਧ ਸੰਗਤ ਬਿਨਾ ਭਾਉ ਨਹੀਂ ਉਪਜੇ ਪਿਆਰ, ਕਿ ਸਾਧ ਸੰਗਤ ਕੀਤੇ ਬਿਨਾ ਮਨ ਦੇ ਵਿੱਚ ਪਿਆਰ ਪੈਦਾ ਨਹੀਂ ਹੁੰਦਾ, ਭਾਵ ਬਿਨਾ ਭਗਤ ਨਹੀਂ ਹੋਏ ਤੇਰੀ। ਤੇ ਜੇ ਮਨ ਦੇ ਵਿੱਚ ਪਿਆਰ ਨਹੀਂ ਹੈ, ਜੇ ਅੰਦਰ ਪਿਆਰ ਨਹੀਂ ਹੈ, ਬਾਹਰ ਜੋ ਕੁਝ ਕੀਤਾ ਉਹ ਤਾਂ ਫਿਰ ਕਰਮ ਕਾਂਡ ਹੈ, ਵਿਖਾੜਾ ਹੈ, ਰਿਚੁਅਲਿਜ਼ਮ ਹੈ, ਦੰਭ ਹੈ, ਪਖੰਡ ਹੈ। ਨਹੀਂ, ਬਾਹਰੋਂ ਅਸੀਂ ਬੜੇ ਧਰਮੀ ਬਣੇ ਹੁੰਦੇ, ਅੰਦਰ ਜਿਹੜਾ ਹੈ ਬਿਲਕੁਲ ਸੰਗ ਹੁੰਦਾ, ਪੱਥਰ ਹੁੰਦਾ। ਅੰਦਰ ਮੋਹ ਹੈ, ਜੇ ਉਹਦੇ ਪਿਆਰ ਦੇ ਵਿੱਚ ਜਿਹੜੇ ਭਿੱਜੇ ਹੋਏ ਦਿਲ ਨੇ, ਉਹ ਤਾਂ ਉਹਨਾਂ ਦਾ ਤਾਂ ਮਿਲ ਮੇਰੇ ਪ੍ਰੀਤਮਾ ਜੀਓ, ਦੁੱਧ ਬਿਨ ਖਰੀ ਨ ਮਾਣੀ, ਮੈਂ ਨੈਣੀ ਨੀਂਦ ਨਾ ਆਵੇ ਜੀਓ, ਭਾਵੈ ਅੰਨ ਨਾ ਪਾਣੀ। ਉਹਨਾਂ ਦੀ ਤਾਂ ਹਾਲਤ ਹੀ ਹੋਰ ਹੁੰਦੀ ਹੈ, ਜਿਹੜੀ ਭਾਵਨੀ ਦੇ ਵਿੱਚ ਪਿਆਰ ਦੇ ਵਿੱਚ ਜਿਉਂਦੇ ਨੇ। ਕਹਿ ਰਵਿਦਾਸ ਇੱਕ ਬੇਨਤੀ ਹਰ ਸਿਉ, ਪੈਜ ਰਾਖੋ ਰਾਜਾ ਰਾਮ ਮੇਰੀ। ਰਵਿਦਾਸ ਜੀ ਕਹਿੰਦੇ ਨੇ ਕਿ ਮੇਰੀ ਇੱਕੋ ਹੀ ਬੇਨਤੀ ਹੈ, ਅਰਦਾਸ ਹੈ, ਅਰਜ਼ ਹੈ ਰੱਬ ਦੇ ਅੱਗੇ ਕਿ ਪੈਜ ਰਾਖੋ ਰਾਜਾ ਰਾਮ, ਕਿ ਰਾਜਿਆਂ ਦੇ ਰਾਜੇ, ਦੁਨਿਆਵੀ ਰਾਜੇ ਜੰਮਦੇ ਨੇ ਮਰਦੇ ਨੇ, ਰੱਬ ਜਿਹੜਾ ਹੈ ਕਹੂ ਹਰ ਸਮਾਨ ਨਹੀਂ ਰਾਜਾ, ਇਹ ਜੋ ਭੂਪਤ ਦਿਵਸ ਚਾਰ ਕੇ ਝੂਠੇ ਕਰਤ ਦਿਵਾਜ ਹੈ। ਸੋ ਉਹ ਰਾਜਾ ਰਾਮ ਹੈ। ਕਹਿ ਰਵਿਦਾਸ ਇੱਕ ਬੇਨਤੀ ਹਰ ਸਿਉ, ਪੈਜ ਰਾਖੋ ਰਾਜਾ ਰਾਮ ਮੇਰੀ, ਕਿ ਇਹੀ ਬੇਨਤੀ ਹੈ ਕਿ ਹੇ ਰਾਜਿਆਂ ਦੇ ਰਾਜੇ ਰਮੇ ਹੋਏ ਵਾਹਿਗੁਰੂ, ਮੇਰੀ ਪੈਜ ਰੱਖੋ, ਮੈਨੂੰ ਆਪਣੀ ਯਾਦ ਦਿਓ, ਆਪਣਾ ਪਿਆਰ ਦਿਓ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਇਸ ਨਾਲ ਆਪਣੇ ਵਿਊਅਰਸ ਕੋਲ ਲੈਂਦੇ ਆ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।